ਮੁੱਖ ਮਕਸਦ ਹੁਣ ਤੁਹਾਡਾ ਕੀ ਹੈ? ਪੰਜਾਬ ਦੇ ਇਲੈਕਸ਼ਨ ਜਾਂ ਜਥੇਦਾਰ ਸਾਹਿਬ ਦੀ ਰਿਹਾਈ? ਦੇਖੋ, ਪੰਜਾਬ ਦੇ ਇਲੈਕਸ਼ਨ ਸਾਡਾ ਕੋਈ ਮੁੱਦਾ ਨਹੀਂ ਹੈਗਾ। ਤੁਹਾਡੇ ਇਸ ਪੂਰੇ ਇਲੈਕਸ਼ਨ ਦੇ ਕੈਂਪੇਨਿੰਗ ਦੇ ਅੰਦਰ ਕਿਤੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਪਾਰਟੀ ਵੱਲੋਂ ਦੀ ਕਿ ਇਹ ਪੰਜਾਬ ਦਾ ਅਸਲ ਮੁੱਦਾ ਹੈ। ਦੇਖੋ, ਪੰਜਾਬ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਰਹਿਣਗੇ। ਅਕਾਲੀ ਦਲ ਬਾਦਲ ਖਾਸ ਕਰਕੇ, ਕਿਉਂਕਿ ਦੂਜੀਆਂ ਧਿਰਾਂ ਨੇ ਤੇ ਵੋਟਾਂ ਲੈਣੀਆਂ ਨੇ, ਮਗਰ ਜੋ ਪੰਜਾਬ ਦੇ ਵਿਚਕਾਰ ਰਹਿ ਕੇ ਪੰਜਾਬੀਅਤ ਦੀ, ਕੌਮ ਦੀ, ਸਿੱਖੀ ਦੀ, ਸਿਧਾਂਤਾਂ ਦੀ ਗੱਲ ਕਰਦੀ ਸੀ, ਅੱਜ ਉਹ ਕਿਉਂ ਮੁਨਕਰ ਹੋ ਗਈ? ਤੁਹਾਨੂੰ ਕੀ ਲੱਗਦਾ? ਮੁਨਕਰ ਹੋਣ ਦੇ ਤਰੀਕੇ ਪੈਸਾ ਵੀ ਹੈ, ਮੁਨਕਰ ਹੋਣ ਦਾ ਤਰੀਕਾ ਕਿਸੇ ਨਾਲ ਸਾਂਠ-ਕਾਂਟ ਵੀ ਹੈ। ਮੈਂ ਹੁਣ ਇਹ ਔਨ ਰਿਕਾਰਡ ਬੋਲ ਦੇਣਾ ਵੀ ਬਾਦਲਾਂ ਵੱਲੋਂ ਇਹ ਗੱਲ ਫੈਲਾਈ ਜਾ ਚੁੱਕੀ ਸੀਗੀ, ਜੇ ਇਹ ਬੰਦੀ ਸਿੰਘ ਬਾਹਰ ਆ ਗਏ ਤੇ ਇਹਨਾਂ ਨੇ ਐਸਜੀਪੀਸੀ ਉੱਤੇ ਕਬਜ਼ਾ ਕਰ ਲੈਣਾ ਤੇ ਕਬਜ਼ਾ ਕਰਕੇ ਇਹਨਾਂ ਨੇ ਖਾਲਿਸਤਾਨ ਦੀ ਮੰਗ ਕਰਨੀ ਹੈ। ਜੀ ਅਸੂਲ ਤੇ ਬਣਦਾ ਹੀ ਇਹ ਹੈਗਾ ਕਿ ਪੰਜਾਬ ਦੇ ਅੰਦਰ ਅਗਰ ਸਿੱਖਾਂ ਦੀ ਗੱਲ ਕੀ, ਗੁਰੂ ਪੀਰਾਂ ਦੀ ਧਰਤੀ ਹੈਗੀ ਹੈ ਤੇ ਫੈਸਲੇ ਤੇ ਪੰਥਕ ਹੋਣੇ ਚਾਹੀਦੇ ਨੇ, ਮਗਰ ਪੰਥਕ ਮਸਲੇ ਸਾਰੀਆਂ ਧਿਰਾਂ ਤੋਂ ਗਾਇਬ ਨੇ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਵੀ ਜਾਂ ਤੇ ਪਿਛਲੇ 37-38 ਸਾਲਾਂ ਤੋਂ ਦਰਬਾਰ ਸਾਹਿਬ ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹਨਾਂ ਦੇ ਦਿਲ ਇੱਕ ਡਰ, ਇੱਕ ਹਊਆ ਬਿਠਾ ਦਿੱਤਾ ਗਿਆ ਕਿ ਪੰਥ ਦੀ ਗੱਲ ਨਾ ਕਰੋ। ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਦੇ ਨਾਲ ਵੀ ਸਰਕਾਰਾਂ ਦੀ ਸਾਠਗੰਠ ਰਹੀ ਹੈ, ਦੁਨੀਆ ਜਾਣਦੀ ਹੈ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਆਪਣੇ ਭਰਾਵਾਂ ਦੇ ਨਾਲ। ਜਿਵੇਂ ਤੁਸੀਂ ਦੇਖ ਕੇ ਐਕਸਕਲੂਸਿਵ ਤੌਰ ਦੇ ਉੱਤੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈਗੀ ਹੈ, ਜਿਹਦੇ ਵਿਚਕਾਰ ਜਿੱਥੇ ਜੱਥਾ ਸ਼੍ਰੀ ਅਕਾਲ ਤਖਤ ਦੀ ਦਿੱਲੀ ਯੂਨਿਟ ਜਿਹੜੀ ਪੂਰੀ ਟੀਮ ਇਸ ਵੇਲੇ ਸਾਡੇ ਨਾਲ ਮੌਜੂਦ ਹੈਗੀ ਹੈ, ਤੇ ਨਾਲੇ ਹੀ ਗੁਰਮੁਖ ਟਕਸਾਲ ਦੇ ਵੀਰ ਭਾਈ ਚਮਨ ਸਿੰਘ ਤੇ ਭਾਈ ਪਰਵਿੰਦਰ ਸਿੰਘ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਲੇਕਿਨ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਕਰਨੇ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੱਸ ਦਈਏ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਦੇ ਲਈ ਔਰ ਅੱਜ ਤੋਂ ਪਹਿਲੇ ਜਿੰਨੀਆਂ ਵੀ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ, ਉਹਨਾਂ ਦੀ ਸਿਹਤ ਦੀ ਚੜ੍ਹਦੀ ਕਲਾ ਦੇ ਲਈ ਲਗਾਤਾਰ ਉਪਰਾਲਾ ਕਰਨ ਵਾਲੇ ਇਹ ਉਹ ਚਿਹਰੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ, ਜਿਹੜੇ ਜਥੇਦਾਰ ਸਾਹਿਬ ਦੀ ਸੇਵਾ 'ਚ ਲੱਗੇ ਨੇ। ਤੇ ਭਾਈ ਦਲਜੀਤ ਸਿੰਘ, ਅੱਜ ਉਚੇਚਾ ਤੌਰ ਦੇ ਉੱਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ, ਮੁੱਖ ਮਕਸਦ ਹੁਣ ਤੁਹਾਡਾ ਕੀ ਹੈ? ਪੰਜਾਬ ਦੇ ਇਲੈਕਸ਼ਨ ਜਾਂ ਜਥੇਦਾਰ ਸਾਹਿਬ ਦੀ ਰਿਹਾਈ? ਦੇਖੋ, ਪੰਜਾਬ ਦੇ ਇਲੈਕਸ਼ਨ ਸਾਡਾ ਕੋਈ ਮੁੱਦਾ ਨਹੀਂ ਹੈਗਾ। ਅਸੀਂ ਇਹ ਨਹੀਂ ਕਹਿੰਦੇ ਕਿ ਕੇਜਰੀਵਾਲ ਸਾਹਿਬ ਜਿਹੜੇ ਉਹ ਨਹੀਂ ਕਰ ਸਕਦੇ ਜਾਂ ਆਪਣਾ ਜਿਹੜੇ ਬੰਦੇ ਨੇ ਹੋਰ ਉਹ ਕੰਮ ਨਹੀਂ ਕਰ ਸਕਦੇ ਨੇ। ਅਸੀਂ ਸਿਰਫ ਇਹ ਸਿਆਸੀ ਪਾਰਟੀਆਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਵੀ ਇਹ ਸਮਝਣਾ ਚਾਹੁੰਦੇ ਹਾਂ ਵੀ ਕਿ ਉਹ ਉਹਨਾਂ ਦਾ ਸਟੈਂਡ ਕੀ ਹੈ ਇਹਨਾਂ ਮੁੱਦਿਆਂ ਦੇ ਉੱਤੇ। ਦੇਖੋ, ਇਹ ਕੋਈ ਵੀ ਸਿਆਸੀ ਪਾਰਟੀ ਇਸ ਮੁੱਦੇ ਉੱਤੇ ਗੱਲ ਹੀ ਨਹੀਂ ਕਰ ਰਹੀ ਹੈ। ਦੇਖਿਆ ਜਾਏ, ਕੋਈ ਕਹਿੰਦਾ ਜੀ ਮੈਂ ਰੇਤੇ ਦਾ ਰੇਟ ਘਟਾਤਾ, ਕੋਈ ਕਹਿੰਦਾ ਜੀ ਮੈਂ ਬਿਜਲੀ ਦਾ ਰੇਟ ਘਟਾ ਦੂੰਗਾ, ਮੈਂ ਕਿਸੇ ਨੂੰ ਫ੍ਰੀ ਸਰਵਿਸ ਦੇ ਦੂੰਗਾ। ਮੈਂ ਪੁੱਛਣਾ ਚਾਹੁੰਦਾ ਵੀ ਕਿ ਵੀ ਇਹ ਤੇ ਉਹ ਜੁਮਲੇ ਨੇ ਜਿਹੜੇ ਹਰ ਵਾਰੀ 5 ਸਾਲ ਬਾਅਦ ਸ਼ੁਰੂ ਹੋ ਜਾਂਦੇ ਨੇ। ਅਸੀਂ ਇਸ ਗੱਲ ਨੂੰ ਸਟੈਂਡ ਲੈਣਾ ਚਾਹੁੰਦੇ ਹਾਂ ਕਿ ਵੀ ਐਕਚੁਅਲ ਮੁੱਦੇ ਕਿਹੜੇ ਨੇ। ਬੇਅਦਬੀਆਂ ਦੇ ਕਾਂਡ ਜਿਹੜੇ ਹੋਏ ਨੇ ਸਾਰੇ, ਜਿਹੜੇ ਹਾਲੇ ਵੀ ਹੋ ਰਹੇ ਨੇ। ਹਾਲੇ ਵੀ ਰੀਸੈਂਟਲੀ ਮੈਂ ਹੁਣ ਦੇਖਿਆ ਜੀ, ਇੱਕ ਪਿੰਡ 'ਚ ਉਹ ਕੰਧ ਟੱਪ ਕੇ ਗੁਰਦੁਆਰਾ ਵੜਿਆ, ਉਹਨੇ ਹੱਥ ਪਾਉਣ ਲੱਗਾ ਸੀ, ਬੰਦਾ ਫੜਿਆ ਗਿਆ, ਉਹਦੀ ਫੋਟੋਆਂ ਵੀ ਵਾਇਰਲ ਹੋਈਆਂ ਸੋਸ਼ਲ ਮੀਡੀਆ, ਸਭ ਕੁਝ ਹੋਇਆ। ਯਾਨੀ ਕਿ ਤੁਹਾਡੇ ਇਸ ਪੂਰੇ ਇਲੈਕਸ਼ਨ ਦੇ ਕੈਂਪੇਨਿੰਗ ਦੇ ਅੰਦਰ ਕਿਤੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਪਾਰਟੀ ਵੱਲੋਂ ਦੀ ਕਿ ਇਹ ਪੰਜਾਬ ਦਾ ਅਸਲ ਮੁੱਦਾ ਹੈ। ਦੇਖੋ, ਪੰਜਾਬ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਰਹਿਣਗੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਕਦਰੀ ਇਸ ਹਿਸਾਬ ਨਾਲ ਕਰਨਗੇ, ਉਹਨਾਂ ਦਾ ਕੋਈ ਸਟੈਂਡ ਨਹੀਂ ਲਵੇਗਾ, ਤੇ ਪੰਜਾਬ ਨੂੰ ਤੁਸੀਂ ਨਹੀਂ ਫੈਲਾ ਸਕਦੇ ਨਾ ਕਿਸੇ ਪ੍ਰਕਾਰ ਦੇ ਨਾਲ। ਇਹ ਸਾਡੇ ਕੋਲ ਜਿਹੜੇ 3 ਮਹੀਨੇ ਨੇ, ਫਰਵਰੀ 'ਚ ਸਾਨੂੰ ਸੁਣਨ 'ਚ ਆਇਆ ਕਿ ਇਲੈਕਸ਼ਨ ਹੋਣੇ ਆ, ਦਸੰਬਰ ਤੇ ਜਨਵਰੀ ਆ, 2 ਮਹੀਨੇ ਰਹਿ ਗਏ ਨੇ ਆਪਣੇ ਕੋਲ। ਮੈਂ ਕਹਿੰਦਾ ਜਿਸ ਪ੍ਰਕਾਰ ਨਾਲ 1 ਸਾਲ ਦਾ ਜ਼ੋਰ ਲਾ ਕੇ ਅਸੀਂ ਸੈਂਟਰ ਸਰਕਾਰ ਥੱਲੇ ਲਾ ਲਾਈ ਹੈ ਕਿ ਵੀ ਅਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਹਾਰਾਂਗੇ ਨਹੀਂ, ਤੁਸੀਂ ਸਾਨੂੰ ਕਿਸਾਨੀ ਮੁੱਦਿਆਂ ਉੱਤੇ ਗੱਲ ਕਰੋ। ਦਲਜੀਤ ਜੀ, ਮੈਂ ਤੁਹਾਨੂੰ ਇੱਥੇ ਰੁਕਾਂਗਾ। ਤੁਸੀਂ ਗੱਲ ਕੀਤੀ ਪੰਜਾਬ ਦੇ ਇਲੈਕਸ਼ਨ ਦੀ, ਕਿਉਂਕਿ ਡਿਸਕਸ਼ਨ ਦਾ ਮੁੱਦਾ ਬਹੁਤ ਜ਼ਰੂਰੀ ਹੈ। ਪੰਜਾਬ ਪੂਰੀ ਦੁਨੀਆ ਦੀ ਨਿਗਾਹਾਂ, ਪੂਰੀ ਦੁਨੀਆ ਦੇ ਜਿਹੜੇ ਸਿੱਖ ਵਸਦੇ ਨੇ ਉਹਨਾਂ ਦੀ ਨਜ਼ਰ ਪੰਜਾਬ ਦੇ ਇਲੈਕਸ਼ਨ ਦੇ ਉੱਤੇ ਹੈ। ਸ਼ਹੀਦਾਂ ਦੀ ਸਿਰਮੌਰ ਜਥੇਬੰਦੀ ਕਹਾਉਣ ਵਾਲੀ ਅਖੌਤੀ ਅਕਾਲੀ ਦਲ ਬਾਦਲ ਗਰੁੱਪ, ਜਿਹਨੇ ਲਗਾਤਾਰ 100 ਸਾਲ ਤੋਂ ਦਾਅਵਾ ਕੀਤਾ ਕਿ ਅਸੀਂ ਕੌਮ ਦੀ ਗੱਲ ਕਰਨੇ, ਸਿੱਖੀ ਦੀ ਗੱਲ ਕਰਨੇ, ਪੰਥ ਦੀ ਗੱਲ ਕਰਦੇ ਹਾਂ, ਉਹਨਾਂ ਦੇ ਏਜੰਡੇ ਦੇ ਅੰਦਰ ਵੀ ਹੁਣ ਕਿਤੇ ਨਾ ਕਿਤੇ ਕੇਜਰੀਵਾਲ ਦੇ ਨਾਲ ਕੰਪੀਟੀਸ਼ਨ ਵਾਲਾ ਲੈਵਲ ਆ ਗਿਆ। ਜੋ 1000 ਦੇਣਗੇ ਜੀ ਅਸੀਂ 1200 ਦੇ ਦਿਆਂਗੇ ਜੀ, ਉਹ ਟੀਚਰਾਂ ਨੂੰ ਦੇਣਗੇ ਅਸੀਂ ਫਲਾਣੇ ਨੂੰ ਦੇ ਦਿਆਂਗੇ। ਪੰਥ ਦੇ ਮਸਲੇ 84 ਤੋਂ ਬਾਅਦ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਲਈਏ, ਪਾਣੀਆਂ ਦਾ ਮਸਲਾ ਕਰ ਲਈਏ, ਬੰਦੀ ਸਿੰਘਾਂ ਦੀ ਰਿਹਾਈ ਦਾ ਮਤਲਬ, ਅਕਾਲੀ ਦਲ ਬਾਦਲ ਖਾਸ ਕਰਕੇ, ਕਿਉਂਕਿ ਦੂਜੀਆਂ ਧਿਰਾਂ ਨੇ ਤੇ ਵੋਟਾਂ ਲੈਣੀਆਂ ਨੇ, ਮਗਰ ਜੋ ਪੰਜਾਬ ਦੇ ਵਿਚਕਾਰ ਰਹਿ ਕੇ ਪੰਜਾਬੀਅਤ ਦੀ, ਕੌਮ ਦੀ, ਸਿੱਖੀ ਦੀ, ਸਿਧਾਂਤਾਂ ਦੀ ਗੱਲ ਕਰਦੀ ਸੀ, ਅੱਜ ਉਹ ਕਿਉਂ ਮੁਨਕਰ ਹੋ ਗਈ? ਤੁਹਾਨੂੰ ਕੀ ਲੱਗਦਾ? ਦੇਖੋ ਜੀ, ਮੁਨਕਰ ਹੋਣ ਦੇ ਬਹੁਤ ਸਾਰੇ ਤਰੀਕੇ ਨੇ। ਮੁਨਕਰ ਹੋਣ ਦੇ ਤਰੀਕੇ ਪੈਸਾ ਵੀ ਹੈ, ਮੁਨਕਰ ਹੋਣ ਦਾ ਤਰੀਕਾ ਕਿਸੇ ਨਾਲ ਸਾਂਠ-ਕਾਂਟ ਵੀ ਹੈ, ਮੁਨਕਰ ਹੋਣ ਦਾ ਤਰੀਕਾ ਆਪਣੇ ਅਹੁਦਿਆਂ ਨੂੰ ਹਮੇਸ਼ਾ ਵਾਸਤੇ ਕਾਬਲ 'ਚ ਰੱਖਣਾ। SGPC ਸਾਰੇ ਜਾਣਦੇ ਕਿੰਨੇ ਸਾਲਾਂ ਤੋਂ ਕਾਬਜ਼ ਕੌਣ ਹੋ ਰੱਖਿਆ? ਬਾਦਲ ਦੇ ਬੰਦੇ। ਕਿਉਂ ਨਹੀਂ ਉਹ ਇਲੈਕਸ਼ਨ ਕਰਾਉਂਦੇ? ਇਲੈਕਸ਼ਨ ਕਰਾਉਣ ਤੇ ਪਤਾ ਲੱਗੇਗਾ ਨਾ ਕਿ ਕੌਮ ਚਾਹੁੰਦੀ ਕੀ ਹੈ, ਬਾਦਲਾਂ ਨੂੰ ਵੀ ਕੌਣ ਜਿੰਨਾ ਚਾਹੁੰਦਾ ਹੈ। ਇਹ ਸਾਰਾ ਦਾ ਸਾਰਾ ਸੈਟਅਪ ਜਿਹੜਾ ਹੈ ਅੰਦਰ ਖਾਤੇ ਤਿਆਰ ਕੀਤਾ ਗਿਆ ਹੈ RSS ਦੇ ਨਾਲ ਮਿਲ ਕੇ, ਵੀ ਅਸੀਂ ਜਦ ਤੱਕ ਦੇਖੋ
ਮੈਂ ਹੁਣ ਇਹ ਔਨ ਰਿਕਾਰਡ ਬੋਲ ਦੇਣਾ ਵੀ ਬਾਦਲਾਂ ਵੱਲੋਂ ਇਹ ਗੱਲ ਫੈਲਾਈ ਜਾ ਚੁੱਕੀ ਸੀਗੀ, ਜੇ ਇਹ ਬੰਦੀ ਸਿੰਘ ਬਾਹਰ ਆ ਗਏ ਤੇ ਇਹਨਾਂ ਨੇ ਐਸਜੀਪੀਸੀ ਉੱਤੇ ਕਬਜ਼ਾ ਕਰ ਲੈਣਾ ਹੈ ਤੇ ਕਬਜ਼ਾ ਕਰਕੇ ਇਹਨਾਂ ਨੇ ਖਾਲਿਸਤਾਨ ਦੀ ਮੰਗ ਕਰਨੀ ਹੈ। ਇਹ ਦਿਮਾਗ ਦੇ ਵਿੱਚ ਆਰਐਸਐਸ ਦੇ ਪਾਈ ਗਈ ਹੈਗੀ ਸਿੱਖਾਂ ਦੇ ਵੱਲੋਂ, ਜਿਹੜੇ ਅਖੌਤੀ ਸਿੱਖ ਨੇ, ਅਖੌਤੀ ਪਾਰਟੀਆਂ ਦੇ ਅਖੌਤੀ ਸਿੱਖ ਨੇ, ਉਹਨਾਂ ਨੇ ਗੱਲਾਂ ਪਾਈਆਂ ਹੋਈਆਂ ਨੇ। ਹੁਣ ਇੱਕ ਬੰਦੇ ਨੂੰ ਪਤਾ ਹੈ ਕਿ ਵੀ ਇਹ ਜਿਹੜੀ ਕਾਬਜ਼ ਕੀਤੀ ਚੀਜ਼ ਮੈਂ ਕਿੱਦਾਂ ਛੱਡਦਾ। ਜਿਹੜੀ ਸਿਰਮੌਰ ਜਥੇਬੰਦੀ ਐਸਜੀਪੀਸੀ ਅਕਾਲ ਤਖਤ, ਜੇ ਉਹ ਉਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਅਗਰ ਇੱਕ ਪੰਥ ਦੇ ਅਸਲੀ ਚਿਹਰੇ ਵੱਲ, ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣ ਜਾਂ ਹੋਰ ਵੀ ਸ਼ਖਸੀਅਤਾਂ ਬਹੁਤ ਸਾਰੀਆਂ ਹੈਗੀਆਂ ਨੇ ਜੋ ਪੰਥ ਦਾ ਭਲਾ ਚਾਹੁੰਦੀਆਂ ਨੇ, ਜੇ ਉਹਨਾਂ ਵੱਲ ਚਲਾ ਜਾਂਦਾ ਹੈ ਤੇ ਗੁਰਦੇਵ ਸਿੰਘ ਕੌਂਕੇ ਵਰਗੇ ਅਗਰ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਜਾਣਗੇ ਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਕਿ ਨਹੀਂ ਹੋਵੇਗੀ। ਜੀ ਅਸੂਲ ਤੇ ਬਣਦਾ ਹੀ ਇਹੀ ਹੈਗਾ ਕਿ ਪੰਜਾਬ ਦੇ ਅੰਦਰ ਅਗਰ ਸਿੱਖਾਂ ਦੀ ਗੱਲ ਕੀ ਗੁਰੂ ਪੀਰਾਂ ਦੀ ਧਰਤੀ ਹੈਗੀ ਹੈ ਤੇ ਫੈਸਲੇ ਤੇ ਪੰਥਕ ਹੋਣੇ ਚਾਹੀਦੇ ਨੇ, ਮਗਰ ਪੰਥਕ ਮਸਲੇ ਸਾਰੀਆਂ ਧਿਰਾਂ ਤੋਂ ਗਾਇਬ ਨੇ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਵੀ ਜਾਂ ਤੇ ਪਿਛਲੇ 37-38 ਸਾਲਾਂ ਤੋਂ ਦਰਬਾਰ ਸਾਹਿਬ ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹਨਾਂ ਦੇ ਦਿਲ ਇੱਕ ਡਰ, ਇੱਕ ਹਊਆ ਬਿਠਾ ਦਿੱਤਾ ਗਿਆ ਕਿ ਪੰਥ ਦੀ ਗੱਲ ਨਾ ਕਰੋ। ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਦੇ ਨਾਲ ਵੀ ਸਰਕਾਰਾਂ ਦੀ ਸਾਠਗੰਠ ਰਹੀ ਹੈ, ਦੁਨੀਆ ਜਾਣਦੀ ਹੈ। ਇੱਕ ਪ੍ਰੈਸ਼ਰ ਉਹਨਾਂ ਦੇ ਉੱਤੇ ਕ੍ਰੀਏਟ ਕਿ ਤੁਸੀਂ ਸਭ ਕੁਝ ਕਰ ਲਓ, ਵਜ਼ੀਰਤ ਲੈ ਲਓ, ਕੁਰਸੀਆਂ ਲੈ ਲਓ, ਤੁਸੀਂ ਚੌਧਰੀ ਬਣ ਜਾਓ, ਮਗਰ ਪੰਥ ਦੀ ਗੱਲ ਨਾ ਕਰਨਾ। ਤੇ ਫਿਰ ਅਗਰ ਅੱਜ 38 ਸਾਲ ਬਾਅਦ ਵੀ ਪੰਜਾਬ ਦੇ ਅੰਦਰ ਬੰਦੀ ਸਿੰਘਾਂ ਦੀ ਗੱਲ ਨਹੀਂ ਹੋ ਰਹੀ, ਪੰਜਾਬ ਦੇ ਅੰਦਰ ਪੰਜਾਬ ਦੇ ਪੰਥ ਦੀ ਗੱਲ ਨਹੀਂ ਹੋ ਰਹੀ, ਤੇ ਫਿਰ ਕਸੂਰਵਾਰ ਲੀਡਰ ਨੇ ਕਿ ਜਨਤਾ ਹੈ? ਦੇਖੋ, ਕਸੂਰਵਾਰ ਦੋਨੋਂ ਹੀ ਨੇ। ਆਪਾਂ ਇਹ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਅਸੀਂ ਸਿਰਫ ਲੀਡਰਾਂ ਨੂੰ ਗਾਲੀਆਂ ਨਹੀਂ ਕੱਢ ਸਕਦੇ ਜਾਂ ਸਿਰਫ ਉਹਨਾਂ ਨੇ ਕਰਤੂਤ ਕੀਤੀ ਨਾ। ਜਦ ਤੱਕ ਇੱਕ ਸੰਗਤ ਇਕੱਠੀ ਹੋ ਕੇ ਜਵਾਬ ਨਹੀਂ ਮੰਗਦੀ ਜਾਂ ਜਨਤਾ ਇਕੱਠੀ ਹੋ ਕੇ ਜਵਾਬ ਨਹੀਂ ਮੰਗਦੀ ਆਪਣੇ ਲੀਡਰ ਕੋਲ, ਲੀਡਰ ਕੀ ਕਰੇਗਾ? ਜਦੋਂ ਲੀਡਰ ਨੇ ਅੱਗੋਂ ਦੀ ਸ਼ਰਾਬ ਦੀਆਂ ਬੋਤਲਾਂ ਫੜਾ ਦੇਣੀਆਂ ਵੀ ਜੇ ਤੁਹਾਡੀ ਨੀਡ ਹੀ ਹੋਈ ਹੈ, ਜੇ ਤੁਹਾਡੇ ਘਰ ਕਿਸੇ ਨੂੰ 5000 ਰੁਪਏ ਦੀ ਲੋੜ ਹੈ, ਤੁਹਾਨੂੰ 10,000 ਫੜਾ ਦੇਗਾ, ਤੁਹਾਡਾ ਮੂੰਹ ਬੰਦ ਹੈ। ਪਹਿਲੀ ਗੱਲ। ਉਹ ਦੂਸਰੀ ਗੱਲ, ਜਿਸ ਬੰਦੇ ਨੇ ਤੁਹਾਨੂੰ 10,000 ਰੁਪਏ ਦਿੱਤੇ, ਤੁਸੀਂ ਉਸ ਬੰਦੇ ਦੇ ਅਧੀਨ ਹੋ, ਤੁਸੀਂ ਉਹਨੂੰ ਸਵਾਲ ਨਹੀਂ ਕਰ ਸਕਦੇ ਹੋ। ਤੇ ਬਾਦਲ ਜਿਹੜੇ ਨੇ, ਬਾਦਲ ਸਾਹਿਬ ਦੀ ਅਸੀਂ ਹਿਸਟਰੀ ਪੜ੍ਹੀ ਸੀ, ਉਹ MBA ਗ੍ਰੈਜੂਏਟ ਹੈਗੇ ਨੇ, ਬਹੁਤ ਸੋਹਣੀ ਉਹਨਾਂ 'ਚ ਅਕਲ ਹੈਗੀ ਹੈ, ਉਹਨੇ ਬਹੁਤ ਆਪਣੀ ਅਕਲ ਇਸਤੇਮਾਲ ਕੀਤੀ। ਬਾਦਲ ਸਾਹਿਬ ਨੇ ਪੂਰੀ ਕੌਮ ਨੂੰ ਉਹਨਾਂ ਨੇ ਬੇਵਕੂਫ ਬਣਾ ਕੇ ਰੱਖਿਆ ਹੋਇਆ। ਜਿੱਥੇ ਬੰਦਾ ਚੱਲਦਾ ਉੱਥੇ ਚਲਾਉਂਦੇ, ਜਿੱਥੇ ਨਹੀਂ ਚੱਲਦਾ ਰਿਪਲੇਸ ਕਰ ਦਿੱਤਾ ਜਾਂਦਾ ਹੈ। ਕਿਉਂ? ਚਿਹਰਾ ਨਵਾਂ ਲੈ ਕੇ ਆਇਆ ਜਾਵੇ, ਚਿਹਰਾ ਉਹਨਾਂ ਦਾ ਹੀ ਹੁੰਦਾ ਹੈ। ਅੱਜ ਵੀ SGPC ਜਿਹੜੀ ਅਸੀਂ ਕਹਿੰਦੇ ਚਿਹਰੇ ਨਵੇਂ ਆ ਗਏ, ਪਰ ਚਿਹਰੇ ਸਭ ਸਾਰੇ ਉਹੀ ਦੇ ਉਹੀ ਨੇ, ਚੇਂਜ ਕੁਛ ਨਹੀਂ ਹੋਇਆ। ਸਿਰਸਾ ਸਾਹਿਬ ਬਾਦਲ ਜੁਆਇਨ ਕਰ ਲੈਂਦੇ ਨੇ ਤੇ ਹਰਪ੍ਰੀਤ ਸਿੰਘ ਵਰਗੇ ਜਿਹੜੇ ਐਕਟਿੰਗ ਜਥੇਦਾਰ ਨੇ, ਐਕਚੁਅਲ ਜਥੇਦਾਰ ਤਾਂ ਕੋਈ ਵੀ ਨਹੀਂ ਹੁੰਦਾ, ਜਗਤਾਰ ਸਿੰਘ ਹਵਾਰਾ ਜੀ ਨੇ, ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਜਾਂ ਜੇਲ੍ਹ ਜਾਂਦਾ ਜਾਂ ਪਾਰਟੀ ਜੁਆਇਨ ਕਰਦਾ। ਯਾਨੀ ਕਿ ਸਿਰਸਾ ਕੌਮ ਦਾ ਇੰਨਾ ਵੱਡਾ ਮੁੱਦਾ ਸੀ, ਬੰਦੀ ਸਿੰਘਾਂ ਦਾ ਮੁੱਦਾ ਹੋਣਾ ਕਿ ਕੋਈ ਮੁੱਦਾ ਹੀ ਨਹੀਂ ਹੈਗਾ। ਬੇਅਦਬੀ ਦੇ ਉੱਤੇ ਕੋਈ ਵੀ ਅਲਟੀਮੇਟਮ ਜਾਰੀ ਨਹੀਂ ਕੀਤਾ ਜਾਂਦਾ। ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀਆਂ ਨੇ, ਕੋਈ ਅਲਟੀਮੇਟਮ ਜਾਰੀ ਸਰਕਾਰਾਂ ਨੂੰ ਨਹੀਂ ਕੀਤਾ ਜਾਂਦਾ। ਜੇ ਫੜੇ ਨਾ ਗਏ ਤੇ ਸਿੱਖ ਕੌਮ ਐਕਸ਼ਨ ਲਏਗੀ, ਕੋਈ ਜਾਰੀ ਨਹੀਂ ਹੁੰਦਾ। ਬੰਦੀ ਸਿੰਘ ਰਿਹਾਅ ਨਾ ਕੀਤੇ, ਅਸੀਂ ਇਸ ਗੱਲ ਦਾ ਐਕਸ਼ਨ ਲਾਂਗੇ, ਅਸੀਂ ਸਾਡਾ ਅਲਟੀਮੇਟਮ ਹੈ, ਸਾਡਾ ਕੁਛ ਤਾਂ ਜਾਰੀ ਕਰੋ। ਅਕਾਲ ਤਖਤ ਨੂੰ ਤੁਸੀਂ ਇੰਨਾ ਵੀ ਕਿਉਂ ਕਿਸੇ ਦੇ ਅਧੀਨ ਕਰ ਦਿੱਤਾ ਗਿਆ, RSS ਵਰਗਿਆਂ ਦੇ ਜਾਂ ਬਾਦਲ ਦੇ ਅਧੀਨ ਕਰ ਦਿੱਤਾ ਗਿਆ ਹੈਗਾ ਕਿ ਵੀ ਤੁਸੀਂ ਆਪਣਾ ਮੂੰਹ ਤੱਕ ਨਹੀਂ ਖੋਲ ਸਕਦੇ ਉੱਥੇ। ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਆਵਾਮ ਜਿਹੜਾ ਜਾਗਿਆ, ਦੇਖੋ ਕਿਸਾਨੀ ਜਿਹੜਾ ਹੈ, ਕਿਸਾਨੀ ਉਹਨਾਂ ਦਾ ਆਪਣਾ ਮੁੱਦਾ ਸੀਗਾ, ਆਪਣੀ ਰੋਟੀ ਦਾ ਮੁੱਦਾ ਸੀਗਾ, ਆਪਣੇ ਘਰ ਦੀ ਗੱਲ ਦਾ ਮੁੱਦਾ ਸੀਗਾ ਕਿ ਜਦ ਗੱਲ ਆਪਣੇ ਘਰ ਪਹੁੰਚੀ ਸਾਰੇ ਇਕੱਠੇ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਤੁਸੀਂ ਮੱਥਾ ਟੇਕਣ ਡੇਲੀ ਜਾਂਦੇ ਹੋ ਪੰਜਾਬੀਓ, ਕੀ ਉਹ ਤੁਹਾਡਾ ਘਰ ਨਹੀਂ ਹੈਗਾ? ਜੇ ਤੁਹਾਡੇ ਪਿਓ ਦੀ ਪੱਗ ਨੂੰ ਕੋਈ ਹੱਥ ਪਾ ਰਿਹਾ ਹੈ, ਤੁਸੀਂ ਉਹਨੂੰ ਨਹੀਂ ਰੋਕੋਗੇ? ਇਹਨਾਂ ਬੇਅਦਬੀਆਂ ਹੋਣ ਤੋਂ ਬਾਵਜੂਦ ਵੀ ਅਸੀਂ ਸਤਰਕਤਾ ਨਹੀਂ ਬਦਲ ਰਹੇ, ਨਹੀਂ ਪਾ ਰਹੇ ਹਾਂ, ਸਤਰਕਤਾ ਕਰ ਪਾ ਰਹੇ ਹਾਂ, ਨਹੀਂ ਅਲਰਟ ਹੋ ਪਾ ਰਹੇ ਹਾਂ, ਅਸੀਂ ਫਿਰ ਕਦ ਸਵਾਲ ਕਰਾਂਗੇ? ਚਲੋ ਮੈਂ ਮੰਨਦਾ ਵੀ ਦੇਰ ਸਵੇਰ ਬੰਦੇ ਆਉਂਦੇ ਨੇ ਜਿਹੜੇ ਗੁਰੂ ਸਾਹਿਬ ਨਾਲ ਖਿਲਵਾੜ ਕਰਦੇ ਨੇ, ਮੈਂ ਸਾਡੀ ਗੱਲ ਸਾਰੀ ਮੰਨਦਾ, ਲੇਕਿਨ ਇੱਕ ਐਸਾ ਪ੍ਰੈਸ਼ਰ ਤੇ ਕ੍ਰੀਏਟ ਕਰੋ ਜਿੱਦਾਂ ਦਾ ਪ੍ਰੈਸ਼ਰ ਤੁਸੀਂ 1 ਸਾਲ 'ਚ ਬਣਾ ਲਿਆ ਕਿ ਕਿਸਾਨੀ ਮੁੱਦਾ ਤੁਸੀਂ ਜਿੱਤ ਲਿਆ। ਨਰਿੰਦਰ ਮੋਦੀ ਆਪਣੇ ਇਸ ਗੱਲ ਨੂੰ ਮੰਨ ਗਿਆ ਵੀ ਇਹ ਗਲਤ ਨੇ, ਅਸੀਂ ਇਹਨੂੰ ਥੱਲੇ ਲੈਣ ਨੂੰ ਤਿਆਰ ਹਾਂ, ਅਸੀਂ ਇਹਨੂੰ ਵਿਡਰਾਅ ਕਰ ਰਹੇ ਹਾਂ। ਤੁਸੀਂ 3 ਕਾਨੂੰਨ, ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਜੇ ਤੁਹਾਡਾ ਇਹੀ ਸਾਰਾ ਤੁਹਾਡਾ ਹਰਿਆਣਾ ਵੀ ਸਾਥ ਦੇ ਰਿਹਾ, ਤੁਸੀਂ ਪੰਜਾਬ ਵਾਲੇ ਤੁਸੀਂ ਇੱਕ ਮਿੰਟ ਸਟੈਂਡ 'ਤੇ ਲਓ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੁਸੀਂ ਸਟੈਂਡ 'ਤੇ ਲਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀਆਂ ਹੋਈਆਂ ਉਹਨਾਂ ਦੇ ਦੋਸ਼ੀ ਜਿਹੜੇ ਫੜੇ ਜਾਣੇ ਚਾਹੀਦੇ ਨੇ। ਕੋਈ ਅਲਟੀਮੇਟਮ ਤੇ ਦਿਓ ਸਰਕਾਰ ਨੂੰ, ਜੇ ਨਹੀਂ ਕਰੋਗੇ ਤਾਂ ਅਸੀਂ ਆਹ ਕਰ ਦਾਂਗੇ। ਅੱਜ ਤੁਹਾਡੇ ਕੋਲ ਅਲਟੀਮੇਟਮ ਦੇਣ ਦਾ ਮੌਕਾ ਹੈ। ਇਲੈਕਸ਼ਨ ਇੱਕ ਜਨਤਾ ਵਾਸਤੇ ਮੌਕਾ ਹੁੰਦਾ ਹੈ ਆਪਣੀ ਗੱਲਾਂ ਮਨਾਉਣ ਦਾ। ਜਦ ਜਨਤਾ ਹੀ ਗੱਲ ਨਹੀਂ ਕਰੇਗੀ ਕਿ ਬੰਦੀ ਸਿੰਘ ਰਿਹਾਅ ਕਰੋ, ਤੇ ਉਹਨਾਂ ਨੂੰ ਕੀ ਲੋੜ ਪਈ ਉਹਨਾਂ ਨੂੰ ਰਿਹਾਅ ਕਰਨ ਦੀ?
ਬਿਲਕੁਲ ਦਲਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਹੁਣ ਮੌਕਾ ਹੈਗਾ ਮਾਫ ਕਰਨਾ, ਮੌਜੂਦਾ ਹਾਲਾਤਾਂ ਦੇ ਅੰਦਰ ਪੰਥ ਦੀ ਗੱਲ ਨਹੀਂ ਹੋ ਰਹੀ ਤੇ ਦੂਜੇ ਪਾਸੇ ਜਿਹੜੇ ਸਾਡੇ ਵੈਰੀ ਨੇ ਕ੍ਰਿਸ਼ਨੈਟੀ ਦੇ ਈਸਾਈ ਬਣਾਉਣ ਦੇ ਪਾਸੇ ਵੀ ਲੱਗੇ ਨੇ, ਜਿਹੜਾ ਇੱਕ ਬੜਾ ਵੱਡਾ ਮੁੱਦਾ ਉਹਦੇ ਉੱਤੇ ਵੀ ਗੱਲ ਨਹੀਂ ਕਰਦੇ। ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂਗੇ। ਗੁਰਪਾਲ ਸਿੰਘ ਸਾਡੇ ਨਾਲ ਜੁੜ ਚੁੱਕੇ। ਗੁਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਾਲ ਸਿੰਘ ਜੀ, ਦਿੱਲੀ ਤੋਂ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਕਿ ਸਿੱਖ ਕੌਮ ਦੇ ਵਿਚਕਾਰ ਬੰਦੀ ਸਿੰਘਾਂ ਦਾ ਮੁੱਦਾ ਬਹੁਤ ਵੱਡਾ ਹੈਗਾ, ਤੇ ਹੁਣ ਤੁਸੀਂ ਇਸ ਮੁਹਿੰਮ ਨੂੰ ਪੰਜਾਬ 'ਚ ਕਿਵੇਂ ਲੈ ਕੇ ਜਾਓ? ਪੰਜਾਬ ਦੇ ਵਿੱਚ ਜੀ ਇਹੀ ਮੁਹਿੰਮ ਹੈ, ਜਿੱਦਾਂ ਦਿੱਲੀ ਦੇ ਕੁਛ ਸਰਕਾਰਾਂ ਪੰਜਾਬ ਜਾਂਦੀਆਂ ਵੋਟ ਮੰਗਣ, ਤੇ ਘੱਟੋ ਘੱਟ ਸਿੰਘਾਂ ਨੂੰ ਤਾਂ ਜਾਗਰੂਕ ਹੋ ਜਾਣਾ ਚਾਹੀਦਾ ਕਿ ਜਦੋਂ ਕੋਈ ਤੁਹਾਡੇ ਬੂਹੇ ਤੇ ਆਂਦਾ ਹੈ ਵੋਟ ਮੰਗਣ, ਉਹਨੂੰ ਘੱਟੋ ਘੱਟ ਇੱਕ ਚੀਜ਼ ਤਾਂ ਪੁੱਛੋ ਤੁਸੀਂ। ਇੱਕ ਬੰਦੀ ਸਿੰਘ ਜਿਹੜੇ ਸਾਡੇ ਸਿੰਘ ਹੈਗੇ ਆ 25 26 ਸਾਲਾਂ ਤੋਂ, ਪਹਿਲਾਂ ਵੀ ਪ੍ਰੈਸ ਕਾਨਫਰੰਸ ਮੈਂ ਗੱਲ ਕੀਤੀ ਸੀ, ਤੇ ਉਹਨਾਂ ਦੀ ਰਿਹਾਈ ਤੇ ਤੁਸੀਂ ਕੀ ਕਰ ਰਹੇ ਹੋ, ਕੀ ਐਕਸ਼ਨ ਲੈ ਰਹੇ ਹੋ? ਘੱਟੋ ਘੱਟ ਜਿਹੜੇ ਕਿਤੇ ਕੇਸ ਵੀ ਨਹੀਂ ਹੈਗੇ, ਉੱਥੇ ਜਾ ਕੇ ਸਾਡੇ ਸਿੰਘਾਂ ਨੂੰ ਉੱਥੇ ਜਾ ਕੇ ਸੁੱਟਿਆ ਜਾ ਰਿਹਾ, ਉੱਥੇ ਨਜ਼ਰਬੰਦ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰ ਲਈਏ, ਪਿੱਛੇ ਜੇ ਜਦੋਂ ਕੋਵਿਡ ਮਹਾਮਾਰੀ ਬੜੀ ਜ਼ਬਰਦਸਤ ਫੈਲੀ ਗਈ ਸੀ, ਤੇ ਦਿੱਲੀ ਦੇ ਵਿੱਚੋਂ 10,000 ਪਲੱਸ ਤੋਂ ਸਿੰਘ ਛੱਡੇ ਗਏ, ਕੈਦੀ ਛੱਡੇ ਗਏ, ਜਿਹੜੇ ਬਲਾਤਕਾਰੀ ਵੀ ਸੀਗੇ, ਤੁਹਾਡੇ ਕਾਤਲ ਵੀ ਸੀ, ਸਾਰਾ ਕੁਝ ਸੀਗਾ। ਇਹਨਾਂ ਨੂੰ ਪੈਰੋਲ ਦਿੱਤੀ ਗਈ ਜਦ ਤੱਕ ਕੋਵਿਡ ਚੱਲਿਆ, 8-8 9-9 ਮਹੀਨੇ ਦੀ ਪੈਰੋਲ ਗਈ। ਅਸੀਂ ਪੈਰੋਲ ਤੇ ਮੰਗ ਕੀਤੀ, ਸਾਡੇ ਤੇ ਕੇਸ ਹੋਏ। ਭਾਈ ਚਮਨ ਸਿੰਘ ਮੇਰੇ ਨਾਲ ਸੀ, ਇਕਬਾਲ ਸਿੰਘ ਜੀ ਸੀ, ਅਵਤਾਰ ਸਿੰਘ ਕਾਲਕਾ ਵੀ ਸੀਗੇ ਨਾਲ, ਸਾਡੇ ਤੇ ਕੇਸ ਚੱਲੇ। ਸਾਡਾ ਕੇਸ ਹਜੇ ਪਿੱਛੇ 1 ਹਫ਼ਤੇ ਪਹਿਲਾਂ ਕਲੋਜ਼ ਹੋਇਆ ਸਾਡਾ ਕੇਸ। ਸਾਨੂੰ ਚੱਕ ਕੇ ਵੀ ਲੈ ਕੇ ਗਏ, ਜਬਰਨ ਚੱਕਿਆ ਗਿਆ ਕਿ ਤੁਸੀਂ ਇਹ ਕਿਉਂ ਕਰਦੇ ਹੋ। ਖਾਸ ਕਰ ਮੈਨੂੰ 3-4 ਦਿਨ ਚੱਕਿਆ ਗਿਆ CBI ਵੱਲੋਂ, ਕਹਿੰਦੇ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਉਹ ਆਤੰਕਵਾਦੀ ਕਲੰਕ ਹੈਗਾ ਆ ਦੇਸ਼ ਦੇ ਉੱਤੇ। ਤੇ ਉਹਨਾਂ ਨੂੰ ਅਸੀਂ ਸਮਝਾਇਆ ਕਿ ਇਹ ਤੋਂ ਕਲੰਕ ਕਿੱਦਾਂ ਹੈ ਦੇਸ਼ ਦੇ ਨਾਂ ਤੇ। ਜਦੋਂ ਬੇਅੰਤਾ ਬੁੱਚੜ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਸੀਗਾ, ਹਿੰਦੂ ਸਿੱਖਾਂ ਦੇ ਉੱਤੇ ਗੱਲ ਲੈ ਕੇ ਜਾ ਰਿਹਾ ਸੀਗਾ, ਕਈਆਂ ਦੀਆਂ ਜ਼ਮੀਨਾਂ ਦੱਬੀਆਂ ਗਈਆਂ, ਕਈਆਂ ਦਾ ਕੁਛ ਕੀਤਾ ਗਿਆ, ਤੇ ਭਾਈ ਸਾਹਿਬ ਹੁਣਾਂ ਨੇ ਆਪਣੀ ਟੀਮ ਤਿਆਰ ਕੀਤੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ, ਇੱਕ ਹਿੰਦੂ ਸਿੱਖ ਏਕਤਾ ਵਾਸਤੇ, ਕਿਉਂਕਿ ਹਿੰਦੂ ਵੀਰ ਵੀ ਵਿਚਾਰੇ ਬੱਸਾਂ 'ਚੋਂ ਲਾ ਕੇ ਉਸ ਟਾਈਮ ਮਾਰੇ ਜਾ ਰਹੇ ਸੀ। ਜਿੱਦਾਂ ਹੀ ਬੇਅੰਤੇ ਪਾਪੀ ਦਾ ਅੰਤ ਕਰਦੇ ਆ, ਤੇ ਉਸ ਤੋਂ ਬਾਅਦ ਇੱਕਦਮ ਪੰਜਾਬ 'ਚ ਅਮਨ ਸ਼ਾਂਤੀ ਫੈਲ ਜਾਂਦੀ। ਨਾ ਕੋਈ ਹਿੰਦੂ ਬੇਕਸੂਰ ਵੀਰ ਮਰਦਾ, ਨਾ ਸਿੱਖਾਂ ਦੇ ਉੱਤੇ ਕੋਈ ਤਸ਼ੱਦਦ, ਜਿੱਦਾਂ ਝੂਠੇ ਮੁਕਾਬਲੇ ਚੱਲ ਰਹੇ ਸੀ, ਉਹ ਸਭ ਬੰਦ ਹੋ ਜਾਂਦੇ ਆ। ਸਾਡੀ ਗੱਲ ਇੱਥੇ ਆ ਗਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ, ਜਿਨ੍ਹਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ, ਜਬਰਨ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪਿੱਛੇ ਜੇ ਅਸੀਂ ਇਹਨਾਂ ਦੀ ਰਿਹਾਈ ਦੀ ਪੈਰੋਲ ਦੀ ਮੰਗ ਕੀਤੀ ਕਿ ਕੋਵਿਡ ਦੇ ਵਿੱਚ ਸਾਨੂੰ ਘੱਟੋ ਘੱਟ ਭਾਈ ਸਾਹਿਬ ਨੂੰ ਪੈਰੋਲ ਦਿੱਤੀ ਜਾਵੇ, ਉਹਦੇ ਉੱਤੇ ਕੋਈ ਮੰਗ ਨਹੀਂ, ਉਲਟਾ ਸਾਡੇ ਉੱਤੇ ਪਰਚੇ ਪਾਏ ਗਏ। ਸਾਰੇ ਵੀਰ ਆ ਸਾਡੇ, ਭਾਈ ਗੁਰਪ੍ਰੀਤ ਸਿੰਘ ਜੀ, ਦਲਜੀਤ ਸਿੰਘ ਜੀ, ਸਾਡੇ ਨਾਲ ਚਮਨ ਸਿੰਘ ਹੋਣੀ, ਜਿਹੜੇ ਸਾਡੇ ਨਾਲ ਚੱਲੇ ਆ, ਉਹਨਾਂ ਦਾ ਧੰਨਵਾਦ ਕਰਦੇ ਆ। ਦੂਜੀ ਗੱਲ, ਸਾਡੀ ਜਗਤਾਰ ਸਿੰਘ ਹਵਾਰਾ ਜੀ ਨੂੰ ਪਿੱਛੇ ਜਦ ਤੱਕ ਕੋਵਿਡ ਚੱਲਦਾ ਰਿਹਾ, ਪਿੱਛੇ 1-1.5 ਸਾਲ ਦੇ ਵਿੱਚ ਇੱਕ ਵੀ ਮੁਲਾਕਾਤ ਨਹੀਂ ਸਾਨੂੰ ਦਿੱਤੀ ਗਈ ਉਹਨਾਂ ਦੀ। ਭਾਈ ਦਲਜੀਤ ਸਿੰਘ ਜੀ ਹੁਣ ਇਕੱਲੇ ਮੁਲਾਕਾਤੀ ਰਹਿ ਗਏ ਆ, ਵੀ ਪਿੱਛੇ ਜੇ ਕੁਛ 3-4 ਮਹੀਨਿਆਂ ਤੋਂ ਹੀ ਜਾ ਰਹੇ ਹੋ, 3-4 ਮਹੀਨਿਆਂ ਤੋਂ ਜਾ ਰਹੇ ਨਾ ਭਾਈ ਸਾਹਿਬ ਕੋਲ ਕੋਈ ਕੱਪੜਾ ਪਹੁੰਚ ਰਿਹਾ, ਸਰਦੀ ਦਾ ਹੋਵੇ, ਗਰਮੀ ਦਾ ਹੋਵੇ। ਪਿੱਛੇ ਜੇ ਅੱਖ ਦਾ ਆਪਰੇਸ਼ਨ ਪੂਰੇ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਕਰਤਾ, ਦਿੱਲੀ ਦੀ ਕੋਈ ਜਿੰਨੀ ਵੀ ਸੰਗਤਾਂ ਹੈ, ਅਕਾਲ ਯੂਥ ਹੈ ਪੰਜਾਬ ਵੱਲੋਂ ਇੱਕ ਕਰਤਾ ਕਿ ਭਾਈ ਸਾਹਿਬ ਦਾ ਘੱਟੋ ਘੱਟ ਆਈ ਦਾ ਜਿਹੜਾ ਅੱਖ ਦਾ ਆਪਰੇਸ਼ਨ ਉਹ ਤਾਂ ਹੋ ਸਕੇ। ਹੁਣ ਵੀ ਦੇਖਿਆ ਜਾਏ, ਦੀਨ ਦਿਆਲ ਦੇ ਜਦੋਂ ਸ਼ੁਰੂ 'ਚ ਐਡਮਿਟ ਹੋਏ ਸੀ, ਭਾਈ ਸਾਹਿਬ ਨੂੰ ਸਾਫ਼ ਪਾਣੀ ਤੱਕ ਨਹੀਂ ਦਿੱਤਾ ਜਾ ਰਿਹਾ ਸੀਗਾ। ਗੁਰਪਾਲ ਜੀ, ਮੈਂ ਤੁਹਾਨੂੰ ਇੱਥੇ ਰੋਕਾਂਗਾ ਕਿ ਇਹ ਮਾੜਾ ਵਤੀਰਾ ਸਰਕਾਰਾਂ ਕਰਦੀਆਂ ਨੇ, ਕਿਉਂਕਿ ਸਰਕਾਰਾਂ ਦੀ ਨਜ਼ਰ ਦੇ ਅੰਦਰ ਜੋ ਹੱਕ ਦੀ ਗੱਲ ਕਰੇ, ਪੰਥ ਦੀ ਗੱਲ ਕਰੇ, ਸਿੱਖੀ ਦੀ ਗੱਲ ਕਰੇ, ਉਹ ਸ਼ੁਰੂ ਤੋਂ ਅੱਤਵਾਦੀ ਰਹੇ ਨੇ, ਅੱਜ ਦੀ ਗੱਲ ਨਹੀਂ ਹੈਗੀ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲੇ ਦੀ ਗੱਲ ਕਰ ਲਈ, 47 ਤੋਂ ਬਾਅਦ ਤੋਂ ਹੀ ਹੱਕ ਦੀ ਗੱਲ ਕਰਨ ਵਾਲਿਆਂ ਨੂੰ, ਜਿਹਨੂੰ ਆਪਾਂ ਇੱਕ ਟੈਗ ਲਗਾ ਦਿੰਦੇ ਹੈਗੇ ਆ ਕਿ ਇਹ ਕੌਮ ਦੇ ਨਹੀਂ, ਇੱਕ ਪਰਟੀਕੂਲਰ ਲਫ਼ਜ਼ ਸਰਕਾਰਾਂ ਦੇ ਵੱਲੋਂ ਵਰਤਿਆ ਗਿਆ ਹੈਗਾ ਸੀ ਜਦੋਂ ਦੇਸ਼ ਦਾ ਸੰਵਿਧਾਨ ਬਣਿਆ ਹੈਗਾ ਸੀ। ਤੇ ਇਹਨਾਂ ਨੂੰ ਸਿੱਖਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਪਾਲਿਸੀ ਤਾਂ ਸ਼ੁਰੂ ਤੋਂ ਚੱਲਦੀ ਰਹੀ ਹੈ। ਅਗਰ ਅਸੀਂ ਆਪਣੇ ਸਿੱਖ ਲੀਡਰਾਂ ਦੀ, ਸਰਕਾਰਾਂ ਦੇ ਵੈਰੀ ਰਹੀਆਂ ਨੇ, ਸਾਡੇ ਸਿੱਖ ਲੀਡਰਾਂ ਦਾ ਪਿਛਲੇ ਤੁਸੀਂ 10-15 ਸਾਲਾਂ ਤੋਂ ਜਦੋਂ ਤੋਂ ਜੁੜੇ ਹੈਗੇ ਹੋ, ਸਿੱਖ ਲੀਡਰਾਂ ਦਾ ਰਵੱਈਆ ਤੁਹਾਨੂੰ ਕੀ ਲੱਗਦਾ ਹੈ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਕਢਾਉਣ ਦੇ ਲਈ? ਜੀ, ਜਿਹੜੇ ਆਪਣੇ ਸਿੱਖ ਬੰਦੇ ਵੀ ਅੱਗੇ ਆਏ ਆ, ਹੁਣ ਜਦ ਤੱਕ ਸੰਗਤ ਜਾਗਰੂਕ ਨਹੀਂ ਹੋਏਗੀ, ਮੈਂ ਸਿੱਖ ਲੀਡਰਾਂ ਦੀ ਗੱਲ ਕਰ, ਸਿੱਖ ਲੀਡਰ ਸਰ ਕਿੱਥੋਂ ਕੰਮ ਕਰਨਗੇ? ਜਦ ਤੱਕ ਸੰਗਤ ਕਹਿ ਲਈਏ, ਪਬਲਿਕ ਕਹਿ ਲਈਏ, ਉਹ ਉਹਨਾਂ ਨੂੰ ਸਵਾਲ ਹੀ ਨਹੀਂ ਪਾਏਗੀ। ਹੁਣ ਜਿੱਦਾਂ ਸਾਡੇ ਕੋਲ ਆਉਂਦੇ ਆ ਕਿ ਤੁਸੀਂ ਸਾਡੇ ਨਾਲ ਚੱਲੋ, ਕਿਉਂਕਿ ਤੁਸੀਂ ਚਾਹ ਰਹੇ ਹੋ ਜਗਤਾਰ ਸਿੰਘ ਹਵਾਰਾ ਜੀ, ਇੱਦਾਂ ਤੁਸੀਂ ਪੰਥਕ ਸੇਵਾਵਾਂ ਵੀ ਕਰ ਰਹੇ ਹੋ। ਹਰ ਜਿੱਦਾਂ ਕੋਵਿਡ ਚੱਲਿਆ, ਅਸੀਂ ਮੰਦਰਾਂ 'ਚ ਵੀ ਸੈਨੀਟਾਈਜ਼ਰ ਕੀਤੇ, ਮਸਜਿਦ ਹੋਏ, ਕੋਈ ਆ ਧਾਰਮਿਕ ਸਥਾਨ, ਝੁੱਗੀ ਝੋਪੜੇ, ਹਰ ਜਗ੍ਹਾ ਅਸੀਂ ਸੇਵਾਵਾਂ ਕੀਤੀਆਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਂ ਤੋਂ।
ਕਿ ਸਾਡੇ ਨਾਲ ਚਲੋ, ਅਸੀਂ ਇੱਕੋ ਹੀ ਸਾਡੀ ਸ਼ਰਤ ਹੁੰਦੀ ਹੈ, ਅਸੀਂ ਨਾਲ ਚੱਲਣ ਨੂੰ ਤਾਂ ਤਿਆਰ ਹਾਂ। ਇਕੱਲੇ ਭਾਈ ਜਗਤਾਰ ਸਿੰਘ ਹਵਾਰਾ ਜੀ ਨਹੀਂ, ਜਿਹੜੇ ਸਾਡੇ ਬੰਦੀ ਸਿੰਘ ਹੈਗੇ ਆ, ਅਸੀਂ ਉਹਨਾਂ ਦੀ ਮੰਗ ਕਰਦੇ ਹਾਂ, ਜੇ ਤੁਸੀਂ ਸਾਡੇ ਨਾਲ ਚੱਲੋਗੇ ਅਸੀਂ ਤੁਹਾਡੇ ਨਾਲ ਹੈ, ਅਦਰਵਾਈਜ਼ ਸਾਡੀ ਸਤਿ ਸ੍ਰੀ ਅਕਾਲ ਹੈ। ਕਿਉਂਕਿ ਜਦ ਤੱਕ ਅਸੀਂ ਇਹ ਗੱਲਾਂ ਕੁਐਸਚਨ ਪੁੱਟ ਅਪ ਹੀ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਮਤਲਬ ਕਿ ਜਿੱਦਾਂ ਲੀਡਰ ਹੈਗੇ ਆ, ਕੁਝ ਹੈਗੇ ਆ, ਉਹ ਅੱਗੇ ਕੰਮ ਕਿੱਦਾਂ ਕਰਨਗੇ। ਯਾਨੀ ਕਿ ਸੰਗਤ ਨੂੰ ਕਿੱਥੇ ਨਾ ਕਿੱਥੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸੰਗਤ ਕੀ, ਸਾਡੇ ਹਿੰਦੂ ਵੀਰ ਜਿਹੜੇ ਪਬਲਿਕ ਵੀ ਹੈਗੇ ਆ, ਇਹ ਚੀਜ਼ ਦੇਖੋ, ਅਸੀਂ ਤੁਹਾਨੂੰ ਕਿੱਥੋਂ, ਜਾਂ ਅਸੀਂ ਹਥਿਆਰ ਚੱਕੇ ਹੋਏ ਆ, ਅਸੀਂ ਆਤੰਕਵਾਦੀ ਤਾਂ ਹੋ ਗਏ ਨਾ ਜੇ ਅਸੀਂ ਹਥਿਆਰ, ਹਾਂ ਅਸੀਂ ਆਤੰਕਵਾਦੀ ਹੈਗੇ ਆ, ਉਹ ਕਿੱਦਾਂ ਹੈਗੇ ਆ, ਕਿਉਂਕਿ ਅਸੀਂ ਅੰਤ ਦਾ ਨਾਸ਼ ਕਰਨਾ ਚਾਹੁੰਦੇ ਹਾਂ। ਅਸੀਂ ਉਹ ਆਤੰਕਵਾਦੀ ਹਾਂ ਜਿਹੜੇ ਆਤੰਕ ਨੂੰ ਫੈਲਾਉਂਦੇ ਆ, ਅਸੀਂ ਉਹ ਆਤੰਕਵਾਦੀ ਨਹੀਂ ਹੈ। ਭਾਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕਹਾਣੀ ਲੈ ਲਓ, ਕਿਤੇ ਵੀ ਕੋਈ ਮਤਲਬ ਕਿ ਜਿਹੜੇ ਸਾਡੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਲੈ ਲਓ, ਅਸੀਂ ਕੋਈ ਸਾਡੇ ਹੱਥੋਂ ਬੇਕਸੂਰ ਜਾਂ ਕਿਸੇ ਕਤਲੇਆਮ ਸਾਡੇ ਸਿੱਖਾਂ ਵੱਲੋਂ ਕਿਤੇ ਕੀਤਾ ਗਿਆ, ਕਿਸੇ ਧੀ ਭੈਣ ਦੀ ਨਿਕਾਦਰੀ ਕੀਤੀ ਹੋਵੇ, ਅਸੀਂ ਆਤੰਕਵਾਦੀ ਕਿੱਥੋਂ ਹੋਈਏ। ਸਰਕਾਰਾਂ ਦਾ ਕੰਮ ਹਮੇਸ਼ਾ ਦੋਸ਼ ਲਾਉਣਾ ਰਿਹਾ ਤੇ ਸੱਚ ਦੀ ਗੱਲ ਕਰਨ ਵਾਲਿਆਂ ਦੇ ਉੱਤੇ ਹਮੇਸ਼ਾ ਇੱਕ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਗੱਲਬਾਤ ਜਾਰੀ ਰਹੇਗੀ। ਮੈਂ ਗੁਰਪ੍ਰੀਤ ਸਿੰਘ ਨੂੰ ਕਹਾਂਗਾ ਇੱਕ ਇੱਥੇ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਚਿਹਰਾ ਸ਼ਾਇਦ ਹਾਲੇ ਤੱਕ ਮੀਡੀਆ 'ਚ ਨਹੀਂ ਆਇਆ, ਅੱਜ ਮੈਂ ਪਹਿਲੀ ਵਾਰ ਤੁਹਾਡੇ ਨਾਲ ਮੁਖਾਤਿਬ ਹੋ ਰਿਹਾ। ਸੇਵਾ ਕਰਦੇ ਹੋ, ਤੁਹਾਨੂੰ ਕੀ ਕੀ ਤਕਲੀਫਾਂ ਆਉਂਦੀਆਂ ਨੇ? ਸੇਵਾ ਕਰਦੇ ਆ ਵਾਹਿਗੁਰੂ ਜੀ। ਕਈ ਵਾਰੀ ਲੋਕੀ ਇਹ ਸੋਚਦੇ ਕਿ ਜਗਤਾਰ ਸਿੰਘ ਹਵਾਰਾ ਇੱਕ ਟੈਰਰਿਸਟ ਹੀ ਹੈਗਾ, ਉਹਨਾਂ ਦੇ ਮਨ ਵਿੱਚ ਇਹੋ ਜਿਹੀ ਵਿਚਾਰਧਾਰਾ ਹੈਗੀ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਅਸੀਂ ਨਹੀਂ ਜਾਣਦੇ। ਮੇਰਾ ਸਵਾਲ ਇਹ ਹੈਗਾ ਕਿ ਤੁਸੀਂ ਜਦੋਂ ਜਾਂਦੇ ਹੋ, ਤੁਹਾਨੂੰ ਸਰਕਾਰਾਂ ਵੱਲੋਂ, ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾਂਦਾ? ਪ੍ਰਸ਼ਾਸਨ ਵੱਲੋਂ ਤਾਂ ਜ਼ਰੂਰ ਤੰਗ ਕੀਤਾ ਜਾਂਦਾ। ਕਈ ਵਾਰੀ ਸਾਨੂੰ ਫੜਿਆ ਵੀ ਗਿਆ ਕਿ ਇਹ ਟੈਗ ਲਗਾ ਕੇ ਤੁਸੀਂ ਕਿਉਂ ਸੇਵਾ ਕਰਦੇ ਹੋ। ਕਿਤੇ ਨਾ ਕਿਤੇ ਹੱਕ ਦੀ ਗੱਲ ਕਰਨਾ ਸਭ ਨੂੰ ਚੁਭਦਾ ਤੇ ਉਹ ਚੀਜ਼ ਦਾ ਅਸਰ ਤੁਹਾਡੇ ਤੇ ਬਿਲਕੁਲ ਜੀ, ਬਿਲਕੁਲ ਪੈਂਦਾ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਾਡੇ ਵੀਰ ਨੇ ਅੱਜ ਪਹਿਲੀ ਵਾਰ ਗੱਲ ਕੀਤੀ, ਮੈਂ ਦੁਬਾਰਾ ਦਲਜੀਤ ਸਿੰਘ ਵੱਲ ਆਉਂਦਾ। ਦਲਜੀਤ ਸਿੰਘ ਜੀ, ਕੌਮ ਦੀ ਗੱਲ ਕਰਨਾ ਤੇ ਟੈਗ ਲੱਗਣਾ ਅੱਤਵਾਦੀ ਦਾ ਤੁਹਾਡੇ ਤੇ ਵੀ ਲੱਗਦੇ ਨੇ ਜੀ। ਤੁਸੀਂ ਜਿਸ ਤਰੀਕੇ ਗੁਰਪਾਲ ਵੀਰ ਨੇ ਸਾਨੂੰ ਕਹਿ ਦਿੱਤਾ ਹੈਗਾ ਕਿ ਵੀ ਸਰਕਾਰਾਂ ਏਜੰਸੀਆਂ ਤੁਹਾਨੂੰ ਇਹ ਕਹਿੰਦੀਆਂ ਨੇ ਕਿ ਤੁਸੀਂ ਗੱਲ ਕਿਉਂ ਕਰਦੇ ਹੋ, ਤੇ ਕੀ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਅੰਦਰ ਹੁਣ ਤੁਸੀਂ ਜਿਹੜੀ ਮੁਹਿੰਮ ਸ਼ੁਰੂ ਕਰ ਰਹੇ ਹੋ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਹੁਣ ਤੁਸੀਂ ਅੱਜ ਜਾਂ ਕੱਲ੍ਹ ਪੰਜਾਬ ਜਾ ਰਹੇ ਹੈਗੇ ਹੋ, ਉੱਥੇ ਪੰਜਾਬ ਦੇ ਪਿੰਡਾਂ ਦੇ ਅੰਦਰ, ਪੰਜਾਬ ਦੇ ਸ਼ਹਿਰਾਂ ਦੇ ਅੰਦਰ ਕੌਮ ਨੂੰ ਜਾਗਰੂਕ ਕਰਨ ਦਾ ਤੁਸੀਂ ਬੀੜਾ ਚੁੱਕਿਆ, ਬੜਾ ਮੁਬਾਰਕ ਹੈ। ਕੀ ਤੁਹਾਨੂੰ ਲੱਗਦਾ ਹੈ ਸਾਡੀ ਸੋ ਕਾਲਡ ਪੰਥਕ ਜਥੇਬੰਦੀਆਂ, ਲੀਡਰਾਂ ਦੀ ਗੱਲ ਤੇ ਛੱਡ ਦਿਓ, ਲੀਡਰਾਂ ਨੇ ਤੇ ਕਦੀ ਕੌਮ ਲਈ ਕੁਝ ਨਹੀਂ ਸਵਾਰਨਾ, ਉਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਤੇ ਪੈਸਾ ਚਾਹੀਦਾ, ਸਾਡੇ ਸੋ ਕਾਲਡ ਪੰਥਕ, ਮੈਂ ਸਭ ਦੀ ਗੱਲ ਕਰ ਰਿਹਾ, ਤੁਹਾਡੀ ਇਸ ਮੁਹਿੰਮ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਚਕਾਰ ਤੁਹਾਡਾ ਸਾਥ ਦੇਣਗੇ? ਦੇਖੋ, ਮੈਂ ਸਾਰਿਆਂ ਦੇ ਨਾਲ ਕੰਟੈਕਟ ਵਿੱਚ ਹੈਗਾ ਵਾਂ। ਹਾਲੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਇੱਕ ਧਿਰ ਜਿਹੜੀ ਹੈਗੀ ਬਾਦਲ ਧਿਰ, ਉਹ ਥੋੜ੍ਹੀ ਜਿਹੀ ਨਿਊਟਰਲ ਚੱਲ ਰਹੀ ਹੈ, ਨਾ ਉਹ ਹਾਂ 'ਚ ਹੈ, ਉਹ ਨਾ 'ਚ ਹੈ। ਲੇਕਿਨ ਫਿਰ ਵੀ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਾਂਗਾ, ਰੀਸੈਂਟਲੀ ਉਹਨਾਂ ਨੇ ਇੱਕ ਔਨ ਏਅਰ TV ਚੈਨਲ ਦੇ ਉੱਤੇ ਉਹਨਾਂ ਨੇ ਇੰਟਰਵਿਊ ਦਿੱਤਾ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਦਾ ਤੁਸੀਂ ਇੰਟਰਵਿਊ ਪੜ੍ਹ ਲਿਓ। ਔਰ ਤੋਂ ਬਾਅਦ ਤੁਸੀਂ ਆਈ ਥਿੰਕ ਸਾਨੂੰ ਆਪ ਫੋਨ ਕਰੋਗੇ ਕਿ ਉਹਨਾਂ ਨੇ ਆਪ ਕਹਿ ਦਿੱਤਾ ਬਾਦਲ ਸਾਹਿਬ ਤੁਹਾਡੇ ਨੇ ਕਿ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਹੱਕ 'ਚ ਹਾਂ। ਉਹ ਇੰਟਰਵਿਊ ਜ਼ਰੂਰ ਦੇਖਿਓ। ਉਸ ਤੋਂ ਬਾਅਦ ਆਈ ਥਿੰਕ ਤੁਹਾਨੂੰ ਸਟੇਟਮੈਂਟ ਦੇਣੀ ਚਾਹੀਦੀ ਹੈ ਦਿੱਲੀ ਅੰਦਰ ਵੀ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਜਦ ਤੱਕ ਸਾਡੇ ਕਾਬਜ਼ ਅਸੀਂ ਰਹੇ ਇੱਥੇ, ਅਸੀਂ ਇਹ ਸਾਥ ਦੇਣ ਨੂੰ ਤਿਆਰ ਹੈਗੇ ਹਾਂ। ਇਹ ਆਪਾਂ ਗੱਲ ਨੂੰ ਸਮਝਣੀ ਚਾਹੀਦੀ ਹੈਗੀ ਹੈ ਕਿ ਸਿਰਫ ਔਰ ਸਿਰਫ ਇਹਨਾਂ 'ਤੇ ਨਾ ਛੱਡ ਦਈਏ। ਇਹ ਪੂਰੀ ਦੀ ਪੂਰੀ ਸੰਗਤ ਜਿਹੜੀ ਹੈ ਜਾਗਰੂਕ ਹੋਵੇਗੀ ਤਾਂ ਹੀ ਗੱਲ ਬਣ ਪਾਏਗੀ। ਬਿਨਾਂ ਇਹਨਾਂ ਦੇ, ਮੈਂ ਕਹਿਣਾ, ਚਲੋ ਅੱਜ ਮੈਂ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਵੀ ਅਗਰ ਪੰਜਾਬ ਦੇ ਵਿੱਚ ਪੰਚਾਇਤਾਂ ਨੂੰ ਅਸੀਂ ਅਪਰੋਚ ਕਰਦੇ ਹਾਂ, ਕਿਉਂਕਿ ਪੰਚਾਇਤਾਂ ਦਾ ਬੜਾ ਵੱਡਾ ਰੋਲ ਹੁੰਦਾ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਹਰ ਲੀਡਰ ਜਿਹੜਾ ਹੈਗਾ ਪੰਚਾਇਤਾਂ ਨੂੰ ਜਾਂਦਾ ਕਿ ਮੱਥੇ ਟੇਕਦਾ, ਭਾਵੇਂ 5 ਸਾਲ ਨਾ ਬੁਲਾਵੇ, ਲੇਕਿਨ ਪੰਚਾਇਤਾਂ ਨੂੰ ਜਾ ਕੇ ਮੱਥੇ ਜ਼ਰੂਰ ਟੇਕਦੇ ਨੇ। ਅੱਜ ਕੁਛ ਜਗ੍ਹਾ ਤੇ ਪੰਚਾਇਤਾਂ ਦੇ ਪ੍ਰਧਾਨ ਜਿਹੜੇ ਨੇ, ਤੁਸੀਂ ਸਰਪੰਚ ਜਿਹੜੇ ਨੇ, ਉਹ ਨੌਜਵਾਨ ਨੇ, ਜੋ ਅਸੀਂ ਰੀਸੈਂਟਲੀ ਹੁਣ ਦੇਖਦੇ ਜਿਨ੍ਹਾਂ ਨੇ ਆਪਣਾ ਕਾਫੀ ਡਿਵੈਲਪਮੈਂਟ ਪਿੰਡਾਂ 'ਚ ਵੀ ਕੀਤਾ। ਜੇ ਉਹ ਜਾਗਦੀ ਜ਼ਮੀਰ ਵਾਲੇ ਹਨ ਤਾਂ ਸਾਡਾ ਨਾਲ ਸਟੈਂਡ ਜ਼ਰੂਰ ਲੈਣਗੇ ਇਸ ਚੀਜ਼ ਨੂੰ ਲੈ ਕੇ ਵੀ ਕਿ ਜਿਹੜੇ ਉਹਨਾਂ ਨੇ 20-20 ਸਾਲ ਕੱਢ ਲਏ। ਦੇਖੋ, ਦੌਰ ਵੱਖਰਾ ਹੁੰਦਾ ਸੀਗਾ ਨਾ, 93-95 'ਚ ਫੋਨ ਸੀ, ਅੱਜ ਸਾਡੇ ਕੋਲ ਲੇਟੈਸਟ ਫੋਨ ਆ ਰੱਖੇ ਨੇ। ਦੌਰ ਚੇਂਜ ਹੋ ਗਿਆ, ਸਾਡੀ ਟੈਕਨੋਲੋਜੀ ਚੇਂਜ ਹੋ ਗਈ, ਸਾਡੇ ਸਟ੍ਰੈਟਜੀ, ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ। ਅਤੇ ਅਸੀਂ ਅੱਜ ਸਿਰਫ ਬੰਦੀ ਸਿੰਘਾਂ ਨੂੰ ਇਹੀ ਸੋਚ ਕੇ ਚੱਲੇ ਕਿ ਉਹ ਅੱਤਵਾਦੀ ਹੈ, ਇਹ ਤਾਂ ਸਾਡੀ ਮਾਨਸਿਕਤਾ ਖਰਾਬ ਸਮਝ ਸਕਦੇ ਹਾਂ ਆਪਣੀ। ਜਾਂ ਸਾਡੀ ਮਾਨਸਿਕਤਾ ਅੱਜ ਵੀ ਉਹੀ ਹੈਗੀ ਕਿ ਉਹ 1990 'ਚ ਜਾਂ 95 'ਚ ਰਹੀ ਸੀਗੀ ਸਿੰਘਾਂ ਦੇ ਟਾਈਮ ਦੇ ਅੰਦਰ। ਸਿੱਧੀ ਜਿਹੀ ਗੱਲ ਹੈ, ਕਾਮਨ ਸੈਂਸ ਦੀ ਗੱਲ ਹੈ ਯਾਰ। ਅਸੀਂ ਅਗਰ ਅੱਜ ਸਾਡੀ ਕੋਈ ਧੀ ਭੈਣ ਛੇੜ ਦੇਵੇ, ਅਸੀਂ ਮਾਰਨ ਨੂੰ ਪੈ ਜਾਂਦੇ ਹਾਂ ਵੀ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੀ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਹੋਣ, ਉਹ ਤੁਸੀਂ ਕੀ ਸਮਝਦੇ ਹੋ ਕਿ ਹਥਿਆਰ ਨਹੀਂ ਚੱਕਣਗੇ, ਕਿ ਫੁੱਲਾਂ ਦੀ ਵਖਰ ਕਰਨਗੇ? ਜਾਂ ਉਹ ਜਿਸ ਨੂੰ ਜਾ ਕੇ ਜਿਸ ਲਾਅ ਦੇ ਅੰਦਰ ਉਹਨਾਂ ਨੂੰ ਕੇਸ ਪਾਉਣਾ ਸੀਗਾ, ਜੇ ਉਹੀ ਜਿਹੜਾ ਹੈਗਾ ਲਾਅ
ਉਹਨਾਂ ਦੇ ਉੱਤੇ ਸੁਣ ਹੀ ਨਹੀਂ ਰਿਹਾ ਉਹਨਾਂ ਦੀ, ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੀ ਦੱਸਿਆ ਜਾਵੇ। ਦੇਖੋ ਇੱਕ ਸਮਾਂ ਸੀ, ਸਮਾਂ ਬੀਤ ਗਿਆ। ਅੱਜ ਜੋ ਸਮਾਂ ਹੈ, ਅੱਜ ਅਸੀਂ ਆਪਣਾ ਸਮਾਂ ਸਾਂਭਣ ਦੀ ਗੱਲ ਕਰੀਏ, ਨਾ ਕਿ ਉਹਨੂੰ ਹੋਰ ਵਿਗਾੜਨ ਦੀ ਗੱਲ ਕਰੀਏ। ਸਾਰੇ ਜਿਹੜੇ ਮੁੱਦੇ ਨੇ ਨਾ, ਅਸੀਂ ਮੁੱਦਿਆਂ 'ਤੇ ਕੌਨਸਨਟਰੇਟ ਕਰੀਏ ਕਿ ਹਾਂ ਵੀ ਆਹ ਪੰਜਾਬ ਦਾ ਮੁੱਦਾ ਆ। ਹਾਂਜੀ ਤੁਸੀਂ ਇਸ 'ਤੇ ਗੱਲ ਕਰਨਾ ਪਸੰਦ ਕਰੋਗੇ ਤਾਂ ਤੁਹਾਡੇ ਨਾਲ ਗੱਲ ਕਰੋ, ਸਾਡੇ ਕੋਲ ਇੱਥੇ ਵੋਟਾਂ ਮੰਗਣ ਆਓ। ਜੇ ਨਹੀਂ ਕਰ ਸਕਦੇ ਹੋ ਤਾਂ ਤੁਹਾਡੇ ਵੱਲੋਂ ਥੈਂਕ ਯੂ ਆ, ਤੁਸੀਂ ਆਪਣੇ ਘਰ ਨੂੰ ਜਾਓ। ਜਿੱਥੋਂ ਦਿੱਲੀੋਂ ਆਏ ਹੋ ਦਿੱਲੀੋਂ ਜਾਓ, ਜਿੱਥੇ ਤੁਸੀਂ ਰਹਿੰਦੇ ਹੋ ਚੰਡੀਗੜ੍ਹ ਜਿੱਥੇ ਨੂੰ ਜਾਓ ਉੱਥੇ। ਪਰ ਇੱਥੇ ਗੱਲ ਸਿਰਫ ਪੰਜਾਬ ਦੀ ਹੋਏਗੀ। ਇੱਥੇ ਪੰਜਾਬੀ, ਪੰਜਾਬੀਅਤ ਤੇ ਪੰਜਾਬ ਦੀ ਗੱਲ ਕਰੋ, ਤਾਂ ਹੀ ਪੰਜਾਬ 'ਚ ਵੋਟਾਂ ਖੱਟ ਸਕਦੇ ਹੋ। ਜਿੰਨਾ ਵੋਟਾਂ ਖੱਟਣ ਦਾ ਕੋਈ ਫਾਇਦਾ ਨਹੀਂ। ਇਹ ਮੈਂ ਬਾਰ-ਬਾਰ ਪੰਜਾਬ ਦੇ ਬੰਦਿਆਂ ਨੂੰ ਅਪੀਲ ਕਰਦਾ ਵਾਂ, ਜਿਹੜਾ ਵੀ ਤੁਹਾਡੇ ਕੋਲ ਆਵੇ ਕੈਂਡੀਡੇਟ ਵੀ ਮੈਂ ਇਸ ਪਾਰਟੀ ਤੋਂ ਖੜਾ ਹੋਇਆ, ਉਹਨੂੰ ਮੁਬਾਰਕ ਆ ਤੂੰ ਖੜਾ ਹੈ ਭਰਾ, ਲੇਕਿਨ ਸਿਰਫ ਗੱਲ ਇਸ ਬਾਰ ਦੇ ਕਰ ਕਿ ਬਈ ਤੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕੀ ਕਹੇਂਗਾ, ਜਾਂ ਤੇਰੀ ਸਰਕਾਰ ਕੀ ਕਰੇਗੀ, ਉਹਦਾ ਸਟੈਂਡ ਲੈ ਕੇ ਆ। ਉਹ ਸਟੈਂਡ ਮੂੰਹੋਂ ਦਾ ਸਟੈਂਡ ਨਾ ਲਿਆ ਜੇ। ਉਹਨਾਂ ਨੂੰ ਕਹੋ ਵੀ ਤੁਹਾਡਾ ਜੋ ਵੀ ਲੇਟੈਸਟ ਲੀਡਰ, ਜੋ ਵੀ ਤੁਹਾਡੀ ਪੂਰੀ ਪਾਰਟੀ ਦਾ ਲੀਡਰ ਰਹੇਗਾ ਪੰਜਾਬ ਦਾ, ਉਹਨੂੰ ਕਹੋ ਤੂੰ ਰਿਟਨ 'ਚ ਬਿਆਨ ਦੇ ਜਾਂ ਤੂੰ ਮੀਡੀਆ 'ਚ ਬਿਆਨ ਦੇ ਕਿ ਬਈ ਮੈਂ ਇਹ ਕਰੂੰਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਮੈਂ ਆਹ ਕਰੂੰਗਾ, ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਦੋਸ਼ੀਆਂ ਨੂੰ ਮੈਂ ਇਹ ਸਜ਼ਾ ਦਿਵਾਊਂਗਾ। ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਗਤ ਜੋ ਸਰੂਪ ਦੱਸਿਆ ਹੈ, ਇਟ ਮੀਨਸ ਕਿ ਉਹਨਾਂ ਦੇ ਅੰਗ ਪਾੜਨਾ ਉਹਨਾਂ ਦਾ ਮਰਡਰ ਦਾ ਕੇਸ ਬਣਦਾ ਹੈ। ਇਹ ਤੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਮੈਂਟਲ ਦੱਸ ਕੇ ਉਹਨਾਂ ਨੂੰ ਮੈਂਟਲ ਹਸਪੀਟਲ ਭਰਤੀ ਕਰਾ ਰਹੀ ਹੈ। ਜੇ ਇਹੀ ਕੰਮ ਕੋਈ ਸਿੱਖ ਕਰ ਜੇ ਤਾਂ 302 ਦਾ ਮੁਕੱਦਮਾ ਪੱਕਾ ਲੱਗਦਾ ਹੈ। ਲੱਗਿਆ ਨਿਹੰਗ ਸਿੰਘਾਂ ਦੇ ਉੱਤੇ ਇੱਕ ਸੌਦਾ ਲਾਇਆ ਤੇ ਉਸ ਤੋਂ ਬਾਅਦ ਉਹ 4 ਨਿਹੰਗ ਸਿੰਘ ਇਸ ਵੇਲੇ ਜੇਲ੍ਹ 'ਚ ਹੈਗੇ। ਮੈਂ ਦੱਸ ਰਿਹਾ ਨਾ, ਇਹ ਹੁਣ 302 ਦਾ ਮੁਕੱਦਮਾ ਲੱਗ ਗਿਆ। ਪਰ ਜੇ ਤੁਸੀਂ ਸੁਪਰੀਮ ਕੋਰਟ ਦਾ ਆਰਡਰ ਤਾਂ ਖਾਣੇ ਆ, ਜਾਂ ਤੇ ਸੁਪਰੀਮ ਕੋਰਟ ਦਾ ਆਰਡਰ ਪੰਜਾਬ ਨਹੀਂ ਪੜ੍ਹਦੀ ਹੈ, ਉਹ ਆਪਣੀ ਸਰਕਾਰ ਚਲਾ ਰਹੀ ਹੈ, ਆਪਣੀ ਹੁਕੂਮਤ ਚੱਲ ਰਹੀ ਹੈ, ਉਹ ਗੱਲ ਵੱਖਰੀ ਹੈ ਕਿ ਬਫਰ ਸਟੇਟ ਬਣਾ ਰੱਖਿਆ ਕਿ ਪੰਜਾਬ ਨੂੰ ਕਿ ਜੋ ਕਰਨਾ ਕਰੀ ਚੱਲੋ, ਤੁਹਾਡੇ ਵਾਸਤੇ ਲੋ ਵੱਖਰਾ ਚੱਲੇਗਾ, ਉਹ ਗੱਲ ਵੱਖਰੀ ਹੈ। ਜੇ ਸੁਪਰੀਮ ਕੋਰਟ ਦਾ ਆਰਡਰ ਹੈ, ਇਹ ਅਸੀਂ ਨਹੀਂ ਕਹਿੰਦੇ, ਅਸੀਂ ਤੁਹਾਡੇ ਹੀ ਲਾਅ ਦੇ ਸਾਹਮਣੇ ਤੁਹਾਨੂੰ ਦੱਸ ਰਹੇ ਹਾਂ, ਇਹ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਹੱਥ ਪਾਉਣਾ ਇੱਕ ਤਰੀਕੇ ਨਾਲ ਇੱਕ ਬੰਦੇ ਦੀ ਜਾਨ ਨੂੰ ਹੱਥ ਪਾਉਣ ਦੇ ਬਰਾਬਰ ਹੈ। ਤੁਸੀਂ ਉਹਨਾਂ ਦੇ ਅੰਗ ਫਾੜਤੇ, ਉਹਨਾਂ ਨੂੰ ਤੁਸੀਂ ਅੱਗ ਲਾਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਸਿਰਫ 295 ਇਹ ਲੱਗਣੀ ਚਾਹੀਦੀ ਹੈ? ਅਸੀਂ ਤੇ ਨਹੀਂ ਮੰਨਦੇ। ਸਾਡੇ ਕੌਮ ਦੇ ਲੀਡਰ ਕਹਿੰਦੇ 295 ਲਾ ਕੇ ਬੜਾ ਵੱਡਾ ਤੀਰ ਮਾਰ ਲਿਆ। ਕੱਖ ਨਹੀਂ ਮਾਰਿਆ ਜੀ। ਮੈਂ ਕਹਿੰਦਾ 6 ਮਹੀਨੇ ਬਾਅਦ ਦੀ ਪਰੋਲ ਹੈ, ਉਹਦਾ ਕੀ ਕਰ ਲਓਗੇ ਤੁਸੀਂ ਬਾਅਦ? ਜ਼ਮਾਨਤ ਦੇ ਬੰਦਾ ਬਾਹਰ ਆ ਗਿਆ, ਫੇਰ ਪਾੜ ਦੇਗਾ, ਫੇਰ ਜ਼ਮਾਨਤ ਦੇ ਬੰਦਾ ਬਾਹਰ ਆਏਗਾ। ਜਿਸ ਬੰਦੇ ਨੂੰ ਇੱਕ ਵਾਰੀ ਪਾੜਨ ਦਾ 50,000 ਰੁਪਇਆ ਮਿਲਦਾ ਹੋਵੇ, ਉਹ ਜਿਹੜਾ ਬੰਦਾ ਘਰੋਂ ਕੰਗਲਾ ਹੋਵੇ, ਜਿਹੜਾ 5,000 ਤਨਖਾਹ ਨਾਲ ਕਮਾਉਂਦਾ, ਉਹਨੂੰ 50,000 ਹੋ ਰਹੀ ਹੈ, ਨਾਲ ਉਹਦੀ ਕੋਰਟ ਦੀ ਪੈਰਵੀ ਹੋ ਰਹੀ ਹੈ, ਵਕੀਲ ਉਹਨੂੰ ਦਿੱਤਾ ਜਾ ਰਿਹਾ, ਘਰ ਉਹ ਬੱਚੇ ਉਹਦੇ ਪਾਲੇ ਜਾ ਰਹੇ ਨੇ, ਉਹਨੂੰ ਕੀ ਲੋੜ ਹੈ? ਉਹਨੂੰ ਕੀ ਲੋੜ ਹੈ ਕੰਮ ਕਰਨ ਦੀ? ਹੋਰ 6 ਮਹੀਨੇ ਬਾਅਦ ਬਾਹਰ ਆ ਕੇ ਫੇਰ ਗੁਰੂ ਸਾਹਿਬ ਦੀ ਬੇਅਦਬੀ ਕਰ ਦੇਗਾ। ਜੇ ਇਹੀ ਕੰਮ ਅਸੀਂ ਕਰਨੇ ਸ਼ੁਰੂ ਕਰ ਦਈਏ ਫਿਰ ਹੁਣ ਇਹ ਅੱਤਵਾਦੀ। ਸਾਡੇ ਲਈ ਡੈਫੀਨੇਸ਼ਨ ਚੇਂਜ ਹੈ। ਪ੍ਰੋਬਲਮ ਇੱਥੇ ਹੈ, ਔਰ ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ। ਤੁਸੀਂ ਆਪਣੇ ਬੱਚੇ ਬਾਹਰ ਭੇਜੇ ਨੇ, ਪੰਜਾਬ ਦੇ ਬੱਚਿਆਂ ਨੇ ਤੁਸੀਂ ਬਾਹਰ ਭੇਜ ਰਹੇ ਹੋ, ਇਟ ਮੀਨਸ ਕਿ ਉਹ ਇੰਨੀ ਨੌਲੇਜ ਰੱਖਦੇ ਨੇ ਕਿ ਚੀਜ਼ਾਂ ਨੂੰ ਸਮਝਣ। ਔਰ ਪੰਜਾਬ 'ਚ ਜਿਹੜੇ ਅੱਜ ਬੱਚੇ ਪੜ੍ਹ ਰਹੇ ਨੇ, ਉਹ ਇੰਨੀ ਨੌਲੇਜ ਰੱਖਦੇ ਨੇ ਸਟੂਡੈਂਟ ਲੈਵਲ ਦੇ ਬੰਦੇ ਕਿ ਵੀ ਉਹਨਾਂ ਨੂੰ ਚੀਜ਼ਾਂ ਸਮਝ ਆਉਂਦੀਆਂ ਨੇ। ਪਰ ਤੁਸੀਂ ਉਹਨਾਂ ਨੂੰ ਉਜਾਗਰ ਕਰੋ, ਆਪਣਾ ਸਟੈਂਡ ਲਓ, ਸਟੈਂਡ ਲੈ ਕੇ ਬੋਲੋ ਇਸ ਚੀਜ਼ਾਂ ਨੂੰ। ਜਦ ਤੱਕ ਨਹੀਂ ਬੋਲੋਗੇ ਤੁਹਾਨੂੰ ਕੁਝ ਸਮਝ ਨਹੀਂ ਆਉਣੀ, ਤੁਸੀਂ ਪੰਜਾਬ ਗਵਾ ਦੋਗੇ ਆਪਣਾ ਇੱਦਾਂ। ਫਿਰ ਇਹ ਆਪਾਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਸਾਨੂੰ ਇੱਕ ਲੈਵਲ ਤੱਕ ਸਟੈਂਡ ਲੈਣਾ ਪੈਣਾ ਹੈ। ਜੇ ਅੱਜ ਸਟੈਂਡ ਨਹੀਂ ਲਾਂਗੇ, ਅੱਜ ਆਉਣ ਵਾਲਾ ਜਿਹੜਾ ਸਟੈਂਡ 2 ਮਹੀਨੇ ਦਾ ਤੁਸੀਂ ਸਟੈਂਡ ਲੈ ਲਓ, ਤੁਸੀਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਫੈਸਲੇ ਵੀ ਸੁਣਾ ਲਓਗੇ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵੀ ਕਰਵਾ ਲਓਗੇ, ਲੇਕਿਨ ਤੁਹਾਨੂੰ ਸਟੈਂਡ ਲੈਣਾ ਪੈਣਾ। ਲੀਡਰ ਤੇ ਨਾ ਛੱਡੋ, ਬੇਨਤੀ ਕਰਦਾ, ਲੀਡਰ ਤੇ ਨਾ ਛੱਡੋ, ਸਟੈਂਡ ਲਓ। ਆਪਣੀ ਫੇਸਬੁੱਕ ਤੇ ਵੀਡੀਓ ਬਣਾਓ, ਵੀਡੀਓ ਬਣਾ ਕੇ ਅਪਲੋਡ ਕਰਕੇ ਪਾਓ ਕਿ ਵੀ ਜੇ ਤੁਸੀਂ ਸਾਡੇ ਪਿੰਡ ਵੜਦੇ ਹੋ ਤੇ ਇਹ ਗੱਲ ਦਾ ਜਵਾਬ ਲੈ ਕੇ ਆਇਓ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਸੀਂ ਕੀ ਕਰ ਰਹੇ ਹੋ। ਇਹ ਵੀਡੀਓ ਬਣਾ ਕੇ ਪਾਓ ਕਿ ਸਾਡੇ ਪਿੰਡ ਉਹ ਵੜੇ, ਪੋਸਟਰ ਲਗਾਓ, ਬੈਨਰ ਲਗਾਓ ਕਿ ਸਾਡੇ ਪਿੰਡ ਉਹ ਵੜੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਜਵਾਬ ਲੈ ਕੇ ਆਏਗਾ, ਉਸ ਸਰਕਾਰ ਕੀ ਕਰੇਗੀ। ਬਿਲਕੁਲ ਦਲਜੀਤ ਸਿੰਘ ਜੀ, ਗੁਰਪਾਲ ਸਿੰਘ ਜੀ, ਜਿਸ ਤਰੀਕੇ ਨਾਲ ਤੁਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈਗੀ ਹੈ, ਹੁਣ ਕਿਤੇ ਨਾ ਕਿਤੇ ਪ੍ਰੀਖਿਆ ਦੀ ਘੜੀ ਪੰਜਾਬ ਦੇ ਵੋਟਰਸ ਦੇ ਲਈ ਹੈਗੀ ਹੈ ਕਿ ਤੁਸੀਂ ਕੁਝ ਚੰਦ ਟੁਕੜਿਆਂ ਦੇ ਲਈ 1000-2000 ਜਿਵੇਂ ਕੇਜਰੀਵਾਲ ਲਾਲਚ ਦੇ ਰਿਹਾ ਹੈਗਾ, ਤੇ ਹੋਰ ਲੀਡਰ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਇਹ ਸਸਤਾ ਦੇ ਦਿਆਂਗੇ, ਬਿਜਲੀ ਫ੍ਰੀ ਕਰ ਦਾਂਗੇ, ਮਗਰ ਪੰਥ ਦੇ ਮੁੱਦੇ, ਕੌਮ ਦੇ ਮੁੱਦੇ, ਬੰਦੀ ਸਿੰਘਾਂ ਦੇ ਮੁੱਦੇ, ਇਹ ਸੋਚਣਾ ਹੁਣ ਪੰਜਾਬ ਦੇ ਵੋਟਰਾਂ ਦਾ ਕੰਮ ਹੈਗਾ। TV 84 ਲਗਾਤਾਰ ਇਸ ਸਾਰੀ ਮੁਹਿੰਮ ਦੇ ਅੰਦਰ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਹਰ ਪੰਥਕ ਮਸਲੇ ਦੇ ਉੱਤੇ ਆਪਣਾ ਪੰਥਕ ਫਰਜ਼ ਨਿਭਾਉਂਦਾ ਆ ਰਿਹਾ ਹੈਗਾ, ਤੇ ਇਹੋ ਜਿਹੀ ਸਾਰੀ ਅਪਡੇਟਸ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।